ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਜਲੰਧਰ ਦੇ ਸ਼ਹਿਰ ਨੂਰਮਹਿਲ ਦੇ ਵਿੱਚ, ਜਿੱਥੇ ਡਾਕਟਰ BR ਅੰਬੇਡਕਰ ਬਲੱਡ ਆਰਗੇਨਾਈਜੇਸ਼ਨ ਵੱਲੋਂ ਬਲੱਡ ਕੈਂਪ ਲਗਾਇਆ ਜਾ ਰਿਹਾ, ਜਿਹੜਾ 7ਵਾਂ ਬਲੱਡ ਕੈਂਪ ਹੈ, ਜਿਸ ਵਿੱਚ ਨੌਜਵਾਨ ਵੀਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਤੇ ਇਸ ਬਲੱਡ ਕੈਂਪ ਦੇ ਵਿੱਚ ਪੰਜਾਬ ਦੀਆਂ ਨਾਮੀ ਗ੍ਰਾਮੀ ਹਸਤੀਆਂ ਨੇ ਆ ਕੇ ਸ਼ਿਰਕਤ ਕੀਤੀ ਅਤੇ ਕਈ ਗਾਇਕ ਕਲਾਕਾਰ ਤੇ ਫਿਲਮੀ ਕਲਾਕਾਰਾਂ ਨੇ ਆ ਕੇ ਸਹਿਯੋਗ ਦਿੱਤਾ। ਦੇਸ਼ ਵਿਦੇਸ਼ ਵਿੱਚ ਇੰਡੋਜ਼ TV ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਗੋਬਿੰਦ ਰਾਏ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਡਾਕਟਰ BR ਅੰਬੇਡਕਰ ਸਾਹਿਬ ਦੇ ਜਨਮ ਦਿਨ ਦੀਆਂ ਅੱਜ ਸਾਰਿਆਂ ਨੂੰ ਇੰਡੋਜ਼ TV ਅਤੇ ਪੂਰੀ ਟੀਮ ਵੱਲੋਂ ਬਹੁਤ-ਬਹੁਤ ਮੁਬਾਰਕਾਂ। ਅੱਜ ਅਸੀਂ ਪਹੁੰਚੇ ਹਾਂ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਸ਼ਹਿਰ ਨੂਰਮਹਿਲ ਵਿੱਚ, ਜਿੱਥੇ 7ਵਾਂ ਡਾਕਟਰ BR ਅੰਬੇਡਕਰ ਖੂਨਦਾਨ ਕੈਂਪ ਲੱਗ ਰਿਹਾ ਹੈ। ਔਰ ਇਹ ਖੂਨਦਾਨ ਕੈਂਪ ਡਾਕਟਰ BR ਅੰਬੇਡਕਰ ਆਰਗੇਨਾਈਜੇਸ਼ਨ ਕਲੱਬ ਵੱਲੋਂ ਲਗਾਇਆ ਜਾ ਰਿਹਾ ਹੈ। ਮੈਂ ਮਿਲਾਉਣਾ ਹਾਂ ਤੁਹਾਨੂੰ ਇਸ ਪੂਰੀ ਟੀਮ ਦੇ ਨਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੈ ਭੀਮ, ਜੈ ਭਾਰਤ, ਨਮੋ ਬੁੱਧਾਏ। ਇਹ ਜਿਹੜਾ ਤੁਸੀਂ ਬਲੱਡ ਕੈਂਪ ਲਗਾ ਰਹੇ ਕਿੰਨਵਾਂ ਹੈ ਜੀ? ਇਹ ਅਸੀਂ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਨ ਤੇ ਪ੍ਰੀ ਨਿਰਵਾਣ ਦਿਵਸ ਤੇ ਬਲੱਡ ਕੈਂਪ ਲਗਾਉਂਦੇ ਹਾਂ ਹਰੇਕ ਸਾਲ ਅਸੀਂ, ਤੇ 7ਵਾਂ ਬਲੱਡ ਕੈਂਪ ਹੈ ਸਾਡਾ। ਬਹੁਤ ਅੱਛੀ ਗੱਲ ਹੈ, ਇਹ 7ਵਾਂ ਬਲੱਡ ਕੈਂਪ ਹੈ ਜੀ। ਬਹੁਤ ਵਧੀਆ ਇਹ ਕੰਮ ਕਰ ਰਹੇ ਆ, ਕਿਉਂਕਿ ਖੂਨ ਦਾ ਇੱਕ ਕਤਰਾ ਵੀ ਕਦੀ ਕਿਸੇ ਦੀ ਜਾਨ ਬਚਾ ਸਕਦਾ ਹੈ। ਤੇ ਇਹ ਬਲੱਡ ਕੈਂਪ ਦੀ ਸ਼ੁਰੂਆਤ ਤੁਸੀਂ ਜਦੋਂ ਕੀਤੀ ਸੀ ਨੂਰਮਹਿਲ ਏਰੀਆ 'ਚੋਂ ਸ਼ੁਰੂਆਤ ਕੀਤੀ ਸੀ ਜਾਂ ਕਿੱਥੇ ਤੱਕ ਪਹੁੰਚੇ ਤੁਸੀਂ? ਅਸੀਂ ਇਹਦੀ ਸ਼ੁਰੂਆਤ ਫਗਵਾੜੇ ਤੋਂ ਕੀਤੀ ਜੀ। ਔਰ ਸਭ ਤੋਂ ਜਦੋਂ ਫਸਟ ਸਾਡਾ ਕੈਂਪ ਸੀਗਾ ਉਹਦੇ ਵਿੱਚ ਸਾਡੇ 96 ਕੁ ਯੂਨਿਟ ਹੋਏ ਸੀਗੇ ਜੀ, ਜਦੋਂ ਪਹਿਲੀ ਵਾਰ ਲਗਾਇਆ ਸੀ। ਉੱਦਾਂ ਅਕਸਰ ਅਸੀਂ ਬਲੱਡ ਦਿੰਦੇ ਰਹਿੰਦੇ ਹਾਂ, ਤੇ ਅੱਜ ਮੈਂ ਆਪ ਖੁਦ 27ਵੀਂ ਵਾਰ ਬਲੱਡ ਡੋਨੇਟ ਕੀਤਾ। ਤੇ ਜਿੰਨੇ ਵੀ ਇਸ ਤੋਂ ਪਹਿਲਾਂ ਕੈਂਪ ਲੱਗੇ ਉਹ ਫਗਵਾੜੇ ਵਿੱਚ ਲੱਗੇ। ਔਰ ਜਿਹੜਾ ਇਹ ਸਾਡਾ ਸੀਗਾ ਪ੍ਰੋਗਰਾਮ ਇੱਥੇ ਦਾ, ਤੇ ਇਹਦੇ ਨਾਲ ਸਾਡੇ ਜਿਹੜੇ ਸਾਥੀ ਸੀਗੇ ਮੋਨੂ ਵੀਰ ਤੇ ਤਲਵੰਡ ਤੋਂ ਜਿਹੜੇ, ਤੇ ਦੀਪ ਸੰਘਾ ਜੀ ਤੇ ਬੰਟੀ ਭਾਜੀ ਵੱਡੇ ਪਿੰਡ ਤੋਂ, ਮਤਲਬ ਇਹਨਾਂ ਇਹ ਸਾਡੇ ਇਹਦੇ ਡੋਨਰ ਆ। ਇਹ ਇੱਥੋਂ ਦੇ ਡੋਨਰ ਜਿਹੜੇ ਪ੍ਰੋਵਾਈਡ ਕਰਦੇ। ਸਾਡਾ ਹੀ ਜਿਹੜਾ ਵੀ ਕੰਮ ਕਰੀਦਾ ਜ਼ਿਲ੍ਹਾ ਪੱਧਰੀ ਦੇ ਇੱਕ ਗਰੁੱਪ ਬਣਾ ਕੇ, ਇੱਕ ਟੀਮ ਬਣਾ ਕੇ ਕਰਦੀ ਜਿਹੜੀ ਸਾਡੀ ਆਰਗੇਨਾਈਜੇਸ਼ਨ ਆ। ਤੇ ਇਧਰੋਂ ਕਾਫੀ ਇਹਨਾਂ ਦਾ ਕੰਮ ਵਧੀਆ ਸੀ, ਤਾਂ ਫਿਰ ਸੋਚਿਆ ਕਿ ਫਗਵਾੜੇ ਵਿੱਚ ਲਗਾਉਂਦੇ ਹਰੇਕ ਸਾਲ ਅਸੀਂ। ਇਸ ਵਾਰ ਅਸੀਂ ਨੂਰਮਹਿਲ ਵਿੱਚ ਲਗਾਵਾਂਗੇ, ਤੇ ਇਸ ਵਾਰ ਤਾਂ ਨੂਰਮਹਿਲ ਵਿੱਚ ਲਗਾਇਆ ਤਾਂ ਬਹੁਤ ਵਧੀਆ ਰਿਸਪੌਂਸ ਮਿਲਿਆ। ਹੁਣ ਜਿਹੜਾ ਅਗਲਾ ਕੈਂਪ ਹੋਊਗਾ 6 ਦਸੰਬਰ ਦਾ, ਉਹ ਅਸੀਂ ਫਗਵਾੜੇ ਵਿੱਚ ਰੱਖਾਂਗੇ। ਤੇ ਜਿਹੜਾ ਉਸ ਤੋਂ ਬਾਅਦ ਹੋਊਗਾ ਫਿਰ ਅਸੀਂ ਉਹ ਜਾਂ ਗੜਸ਼ੰਕਰ ਜਾਂ ਜਲੰਧਰ, ਕੋਈ ਵੀ ਜਿਹੜੀ ਆਰਗੇਨਾਈਜੇਸ਼ਨ ਸਾਡੀ ਟੀਮ ਆ ਉਹ ਡਿਸਾਈਡ ਕਰੂਗੀ ਕਿੱਥੇ ਲੱਗਣਾ, ਤੇ ਫਿਰ ਅਸੀਂ ਉੱਥੇ ਲਗਾਵਾਂਗੇ ਅਗਲਾ ਕੈਂਪ। ਹਾਂਜੀ, ਇਹਨਾਂ ਨੇ ਸ਼ੁਰੂਆਤ ਕੀਤੀ ਆ ਫਗਵਾੜਾ ਸ਼ਹਿਰ ਤੋਂ। ਹੌਲੀ ਹੌਲੀ ਇਹਨਾਂ ਨੇ ਵਧਾ ਕੇ ਇਸ ਕੰਮ ਨੂੰ ਪੂਰੇ ਪੰਜਾਬ ਪੱਧਰ ਤੱਕ ਲੈ ਕੇ ਗਏ। ਇਹਦੇ ਵਿੱਚ ਸਹਿਯੋਗ ਦਿੱਤਾ ਮੋਨੂ ਤਲਵੰਡ ਜੀ ਨੇ, ਬੰਟੀ ਬੜਾ ਪਿੰਡ ਤੇ ਹੋਰ ਬਾਕੀ ਸਾਥੀਆਂ ਨੇ ਵੀ। ਤੇ 98 ਯੂਨਿਟ ਤੋਂ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਬਲੱਡ ਡੋਨੇਟ ਕਰਨ ਦੀ। ਤੇ ਹੁਣ ਅੱਜ ਤੁਸੀਂ ਕਿੰਨੇ ਯੂਨਿਟ ਬਲੱਡ ਡੋਨੇਟ ਕਰ ਰਹੇ ਹੋ? ਅੱਜ ਟੋਟਲ 504 ਹੋਏ ਆ। ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਜੀ, ਪੂਰੀ ਟੀਮ ਨੂੰ। 504 ਯੂਨਿਟ ਬਹੁਤ ਵੱਡੀ ਗੱਲ ਹੈ, ਕਿਉਂਕਿ ਇੱਕ ਯੂਨਿਟ ਵੀ ਹਰ ਇੱਕ ਚੀਜ਼ ਦਾਨ ਕੀਤੀ ਜਾ ਸਕਦੀ, ਲੇਕਿਨ ਆਪਣੀ ਬਾਡੀ ਦਾ ਜਿਹੜਾ ਖੂਨ ਦਾਨ ਕਰਨਾ ਉਹ ਕਿਸੇ ਵੀ ਬਰੇਵ ਮੈਨ ਦੀ ਗੱਲ ਆ, ਹਰ ਬੰਦਾ ਨਹੀਂ ਕਰ ਸਕਦਾ। ਕਿੰਨੇ ਕੁ ਨੌਜਵਾਨ ਵੀਰ ਆਏ ਅੱਜ ਇਸ ਵਿੱਚ? ਲਗਭਗ 1500 ਜਿਹੜੇ ਯੂਥ ਨੇ ਪਾਰਟਿਸਿਪੇਟ ਕੀਤਾ, ਤੇ ਲੇਡੀਜ਼ ਵੀ ਆਏ ਇਸ ਵਿੱਚ 40-50 ਲੇਡੀਜ਼ ਸੀ। ਤੇ ਕੀ ਲੇਡੀਜ਼ ਨੇ ਵੀ ਆਪਣਾ ਬਲੱਡ ਡੋਨੇਟ ਕੀਤਾ? ਬਿਲਕੁਲ ਸਰ। ਸਭ ਤੋਂ ਪਹਿਲਾਂ ਸਾਰੇ ਸਾਥੀਆਂ ਨੂੰ ਬਾਬਾ ਸਾਹਿਬ ਡਾਕਟਰ BR ਅੰਬੇਡਕਰ ਜੀ ਦੇ ਜਨਮ ਦਿਵਸ ਦੀਆਂ ਲੱਖ ਲੱਖ ਵਧਾਈਆਂ। ਅੱਜ ਸਾਡੀ ਡਾਕਟਰ BR ਅੰਬੇਡਕਰ ਬਲੱਡ ਆਰਗੇਨਾਈਜੇਸ਼ਨ ਵੱਲੋਂ ਜੋ ਕਿ ਨੂਰਮਹਿਲ ਵਿੱਚ ਕੈਂਪ ਲਗਾਇਆ ਗਿਆ, ਸਾਡੇ ਲਈ ਮਾਣ ਵਾਲੀ ਗੱਲ ਹੈ, ਸਭ ਲਈ ਮਾਣ ਵਾਲੀ ਗੱਲ ਹੈ ਕਿ ਇਸ ਕੈਂਪ ਵਿੱਚ ਲੇਡੀਜ਼ ਨੇ ਬਲੱਡ ਡੋਨੇਟ ਕੀਤਾ ਹੀ ਕੀਤਾ। ਉਹਨਾਂ ਨੇ ਸਾਨੂੰ ਮੋਟੀਵੇਟ ਤਾਂ ਕੀਤਾ ਹੀ ਕੀਤਾ। ਇੱਕ ਬਹੁਤ ਹੀ ਸਾਡੇ ਹੈਂਡੀਕੈਪ ਸਾਥੀ ਆਏ ਸੀਗੇ, ਜਿਨ੍ਹਾਂ ਨੇ ਉਹ ਸਾਡੇ ਸਵੇਰ ਦੀ ਵੇਟ ਕਰ ਰਹੇ ਸੀਗੇ, ਔਰ ਸਾਨੂੰ ਪਤਾ ਨਹੀਂ ਸੀ ਜੀ ਉਹਨਾਂ ਨੇ ਬਲੱਡ ਡੋਨੇਟ ਕਰਨਾ ਸਰ। ਤਾਂ ਉਹਨੂੰ ਬਲੱਡ ਡੋਨੇਟ ਕਰਕੇ ਸਾਨੂੰ ਉਹਨਾਂ ਨੂੰ ਇੰਨੀ ਖੁਸ਼ੀ ਹੋਈ, ਔਰ ਸਾਨੂੰ ਦਿਲੋਂ ਅਸੀਂ ਉਹਨਾਂ ਦਾ ਇੰਨਾ ਥੈਂਕਸ ਕਰ ਸਕਦੇ, ਸਾਡੇ ਕੋਲ ਲਫ਼ਜ਼ ਹੈ ਨਹੀਂ ਗੇ। ਉਹਨਾਂ ਨੂੰ ਇੱਕ ਯੂਥ ਨੂੰ ਇੰਨੀ ਵਧੀਆ ਇੱਕ ਮੋਟੀਵੇਟ ਬਲੱਡ ਡੋਨੇਟ ਕਰਕੇ ਮੋਟੀਵੇਸ਼ਨ ਦਿੱਤੀ ਕਿ ਹੌਸਲਾ ਸਿਰਫ ਲੜਾਈਆਂ ਕਰਨ ਤੱਕ ਜਾਂ ਨਸ਼ਿਆਂ ਕਰਨ ਤੱਕ ਜਾਂ ਮਾਰਤਾ ਤੱਕ ਨਹੀਂ ਹੁੰਦਾ।
ਹੌਸਲਾ ਉਹੀ ਹੈ ਜਿਹੜਾ ਬੰਦਾ ਸੂਈ ਤੋਂ ਨਾ ਡਰ ਕੇ ਬਲੱਡ ਡੋਨੇਟ ਕਰੇ ਔਰ ਕਿਸੇ ਦੀ ਜ਼ਿੰਦਗੀ ਬਚਾਵੇ। ਇਹਨਾਂ ਦੇ ਇਸ ਆਰਗੇਨਾਈਜੇਸ਼ਨ ਦਾ ਸਭ ਤੋਂ ਵੱਡਾ ਮਕਸਦ ਹੈ ਕਿ ਹਾਂਜੀ ਇੱਕ ਖੂਨਦਾਨ ਕਰਨਾ, ਕਿਸੇ ਦੀ ਜਾਨ ਬਚਾਉਣੀ, ਨਸ਼ਿਆਂ ਤੋਂ ਰਹਿਤ, ਔਰ ਨਸ਼ਿਆਂ ਤੋਂ ਹਮੇਸ਼ਾ ਸਾਰੇ ਨੌਜਵਾਨ ਵੀਰਾਂ ਨੂੰ ਬਚ ਕੇ ਰਹਿਣਾ ਚਾਹੀਦਾ। ਇਹ ਮੈਂ ਇਸ ਗਰੁੱਪ ਦੇ ਵਿੱਚ ਦੇਖ ਰਿਹਾ ਅੰਕਲ ਜੀ ਵਿੱਚ ਵੀ ਬਹੁਤ ਉਤਸ਼ਾਹ ਆ ਜੀ, ਕੁਝ ਕਹਿਣਾ ਚਾਹੋਗੇ? ਹਾਂਜੀ ਹਾਂਜੀ, ਮੇਰੇ ਕੋਲ ਪਰਮਿੰਦਰ ਜੀ ਆਏ ਜੀ, ਇਹਨਾਂ ਨੇ ਮੈਨੂੰ ਬਹੁਤ ਹੀ ਹੌਸਲਾ ਅਫਜ਼ਾਈ ਦਿੱਤੀ। ਮੋਨੂ ਭਾਜੀ ਤੇ ਬੰਟੀ ਬੜਾ ਪਿੰਡ, ਇਹਨਾਂ ਦਾ ਬਹੁਤ ਵੱਡਾ ਸਹਿਯੋਗ ਆ। ਆਪਾਂ ਉਹਨਾਂ ਦੇ ਵੀ ਰੂਬਰੂ ਕਰਾਉਣ, ਕਿਉਂਕਿ ਪੂਰੀ ਗੈਦਰਿੰਗ ਨੂੰ ਇਕੱਠੇ ਕਰਨਾ ਬਹੁਤ ਵੱਡੀ ਗੱਲ ਹੁੰਦੀ ਆ। ਇਸ ਆਰਗੇਨਾਈਜੇਸ਼ਨ ਦਾ ਕੰਮ ਬਲੱਡ ਡੋਨੇਟ ਕਰਵਾਉਣਾ ਹੀ ਨਹੀਂ, ਬਲਕਿ ਉਤਸ਼ਾਹਿਤ ਵੀ ਕਰਨਾ, ਨੌਜਵਾਨ ਵੀਰਾਂ ਨੂੰ ਇੱਕ ਮੈਸੇਜ ਦੇਣਾ, ਪੂਰੇ ਸਮਾਜ ਨੂੰ ਇੱਕ ਮੈਸੇਜ ਦੇਣਾ, ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਮੋਨੂ ਤਲਵਣ ਜੀ ਔਰ ਬੰਟੀ ਬੜਾ ਪਿੰਡ ਦਾ। ਮੈਂ ਤੁਹਾਨੂੰ ਰੂਬਰੂ ਕਰਵਾਉਣਾ ਮੋਨੂ ਤਲਵਣ ਭਾਜੀ ਦੇ ਨਾਲ। ਜੈ ਭੀਮ, ਜੈ ਭਾਰਤ। ਸਾਰੇ ਹੀ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ, ਮੈਂ ਇੰਨਾ ਸੋਚਿਆ ਵੀ ਨਹੀਂ ਸੀ ਕਿ ਮੇਰੇ ਜਿੰਨੇ ਵੀ ਸੱਜਣ ਵੇਲੀ ਆ ਜਾਂ ਦੋਸਤ ਆ ਜਾਂ ਆਪਣੇ ਸਾਥੀ ਆ ਵੀ ਇੱਥੋਂ ਤੱਕ ਸਾਥ ਦੇਣਗੇ। ਜਿੰਨਾ ਸੋਚਿਆ ਸੀ ਉਦੋਂ ਵੀ ਜ਼ਿਆਦਾ ਉਹਨਾਂ ਨੇ ਵੱਧ ਚੜ ਕੇ ਹਿੱਸਾ ਲਿਆ। ਸਾਡੇ ਆਉਣ ਤੋਂ ਪਹਿਲਾਂ ਹੀ, ਸਾਡਾ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਥੇ ਡੋਨਰ ਆ ਕੇ ਖੜੇ ਹੋਏ ਸੀ, ਸਾਡੀ ਵੇਟ ਕਰ ਰਹੇ ਸੀ ਕਿ ਅਸੀਂ ਕਦੋਂ ਲਾਈਏ, ਕਦੋਂ ਸ਼ੁਰੂ ਕਰੀਏ। ਤੇ ਹੋਰ ਵੀ ਜਿੰਨੇ ਵੀ ਆਪਣੇ ਸਾਥੀ ਆ, ਜਿੰਨੇ ਵੱਧ ਚੜ ਕੇ ਜਿੰਨੇ ਵੀ ਵੀਰਾਂ ਮੇਰਿਆਂ ਨੇ ਇੱਥੇ ਆਪਣਾ ਸਹਿਯੋਗ ਦਿੱਤਾ, ਸਾਰਿਆਂ ਦਾ ਦਿਲੋਂ ਧੰਨਵਾਦ ਆ। ਤੇ ਬਹੁਤ ਹੀ ਮੁਬਾਰਕਾਂ ਸਾਰਿਆਂ ਵੀਰਾਂ ਨੂੰ ਇਸ ਪ੍ਰੋਗਰਾਮ ਨੂੰ ਸਕਸੈਸਫੁਲ ਕਰਨ ਤੇ। ਬਹੁਤ ਖੁਸ਼ੀ ਆ, ਬਹੁਤ ਸਾਰਿਆਂ ਨੂੰ ਹੀ ਵਧਾਈਆਂ, ਸਾਰੇ ਹੀ ਵਧਾਈ ਦੇ ਪਾਤਰ ਆ, ਕਿਉਂਕਿ ਅਸੀਂ ਇੰਨਾ ਸੋਚਿਆ ਵੀ ਨਹੀਂ ਸੀ ਜਿੰਨਾ ਹੱਦੋਂ ਵੱਧ ਕੇ ਸਾਰੇ ਵੀਰਾਂ ਨੇ ਸਾਥ ਦਿੱਤਾ। ਸਾਰੇ ਮੇਰੇ ਯਾਰਾਂ, ਸਾਰੇ ਸਾਥੀਆਂ ਦਾ ਦਿਲੋਂ ਧੰਨਵਾਦ ਕਰਦਾ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ। ਹਾਂਜੀ ਬੰਟੀ ਜੀ, ਤੁਸੀਂ ਕੁਝ ਕਹਿਣਾ ਮੈਂ ਚਾਹੋਗੇ? ਸਾਰਿਆਂ ਦਾ ਭਾਜੀ ਹੱਥ ਜੋੜ ਕੇ ਧੰਨਵਾਦ ਕਰਦਾ ਭਾਜੀ, ਬਹੁਤ ਜ਼ਿਆਦਾ ਭਾਜੀ। ਮੇਰੇ ਐਕਟਰ ਔਰ ਕਲਾਕਾਰ ਭਰਾ, ਮੇਰੇ ਸੱਜਣ ਬੇਲੀ ਧੀਆਂ ਭੈਣਾਂ, ਸਾਰਿਆਂ ਦਾ ਮੈਂ ਭਾਜੀ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰਾ ਇੰਨਾ ਮਾਣ ਰੱਖਿਆ ਭਾਜੀ। ਬਹੁਤ ਵਧੀਆ ਗੱਲ ਹੈ ਜੀ। ਇਹ ਦੇਖੋ, ਇਹ ਡੋਨਰ ਜਿਹੜੇ ਹੁੰਦੇ ਆ ਨਾ, ਇਹਨਾਂ ਨੇ ਇਕੱਠੇ ਕਰਨੇ, ਲੋਕਾਂ ਨੂੰ ਉਤਸ਼ਾਹਿਤ ਕਰਨਾ, ਆਪਣੇ ਦੋਸਤ ਮਿੱਤਰਾਂ ਨੂੰ ਮੈਸੇਜ ਸੁਨੇਹਾ ਪਹੁੰਚਾਉਣਾ ਕਿ ਭਾਈ ਉੱਥੇ ਆਓ, ਉੱਥੇ ਆਓ, ਫਲਾਨੀ ਥਾਂ ਤੇ ਬਲੱਡ ਕੈਂਪ ਲੱਗ, ਕਿਉਂਕਿ ਬਹੁਤ ਲੋਕ ਚਾਹੁੰਦੇ ਆ ਕਿਸੇ ਦੀ ਵੀ ਮਦਦ ਕਰਨਾ। ਤੇ ਇਦਾਂ ਦੀ ਆਰਗੇਨਾਈਜੇਸ਼ਨਸ ਜਿਹੜੀਆਂ ਆ, ਪ੍ਰਮਾਤਮਾ ਕਰੇ ਇਦਾਂ ਦੀਆਂ ਆਰਗੇਨਾਈਜੇਸ਼ਨ ਹਮੇਸ਼ਾ ਵੱਧ ਚੜ ਕੇ ਸਮਾਜ ਨੂੰ ਆਪਣਾ ਯੋਗਦਾਨ ਪਾਉਣ। ਤੇ ਸਾਡੇ ਨਾਲ ਡਾਕਟਰ ਸਾਹਿਬ ਵੀ ਖੜੇ ਆ, ਮੈਂ ਡਾਕਟਰ ਸਾਹਿਬ ਨਾਲ ਵੀ ਗੱਲ ਕਰਨੀ ਚਾਹਾਂਗਾ। ਡਾਕਟਰ ਸਾਹਿਬ, ਕਿੰਨਾ ਉਤਸ਼ਾਹ ਦਿਸਿਆ ਇਹਨਾਂ ਪੂਰੇ ਨੌਜਵਾਨ ਵੀਰਾਂ ਵਿੱਚ? ਜੈ ਭੀਮ, ਜੈ ਭਾਰਤ। ਅਸੀਂ ਜੋਲ ਹਸਪੀਟਲ ਬਲੱਡ ਬੈਂਕ ਵੱਲੋਂ ਇੱਥੇ ਸਾਨੂੰ ਟੀਮ ਨੂੰ ਬੁਲਾਇਆ ਗਿਆ ਸੀਗਾ। ਅੱਜ ਜਿੰਨਾ ਉਤਸ਼ਾਹ ਬਾਬਾ ਜੀ ਦੀ ਸੋਚ ਤੋਂ ਉੱਪਰ ਨਿਊ ਜਨਰੇਸ਼ਨ ਦੇ ਵਿੱਚ ਉਤਸ਼ਾਹ ਸੀਗਾ, ਤੇ ਬਾਬਾ ਜੀ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ। ਜਿੰਨਾ ਉਤਸ਼ਾਹ ਆਪਾਂ ਦੇਖਿਆ, ਇੰਨਾ ਕਦੀ ਆਪਾਂ ਕਿਸੇ ਵੀ ਕੈਂਪ 'ਚ ਉਤਸ਼ਾਹ ਨਹੀਂ ਦੇਖਿਆ ਜਿੰਨਾ ਅੱਜ ਬਾਬਾ ਜੀ ਦੇ ਜਨਮ ਦਿਨ ਤੇ ਉਤਸ਼ਾਹ ਡੋਨਰ ਦੇ ਵਿੱਚ ਪਾਇਆ ਗਿਆ। ਇਕੱਲੇ ਮੇਲ ਡੋਨਰ ਨਹੀਂ, ਫੀਮੇਲ ਡੋਨਰਸ 'ਤੇ ਵੀ ਉਤਸ਼ਾਹ ਸੀਗਾ ਕਿ ਸਭ ਤੋਂ ਪਹਿਲਾਂ ਮੇਰਾ ਬਲੱਡ ਲਓ, ਸਭ ਤੋਂ ਪਹਿਲਾਂ ਮੇਰਾ ਬਲੱਡ ਲਓ। ਇਸ ਕਰਕੇ ਅਸੀਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਹਾਂ ਕਿ ਬਾਬਾ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਨ ਤੇ ਇੰਨਾ ਵਧੀਆ ਕੰਮ ਕੀਤਾ, ਤੇ ਆਉਣ ਵਾਲੇ ਟਾਈਮ 'ਚ ਵੀ ਯੂਥ ਸਾਰਾ ਇਹ ਵਧੀਆ ਕੰਮ ਕਰਦਾ ਰਹੇਗਾ। ਥੈਂਕ ਯੂ। ਇਹ ਕਿੰਨੇ ਕੁ ਸ਼ਹਿਰਾਂ ਦੇ ਵਿੱਚੋਂ ਲਗਭਗ ਨੌਜਵਾਨ ਵੀਰ ਆਏ ਆ? ਪੰਜਾਬ ਦੇ ਲਗਭਗ ਸਾਰੇ ਸ਼ਹਿਰਾਂ ਵਿੱਚੋਂ? ਜੇਕਰ ਸਰ ਮੈਂ ਸ਼ਹਿਰਾਂ ਦਾ ਨਾਮ ਲੈਣਾ ਚਾਹਾਂ ਤਾਂ ਉਹ ਘਟ ਜਾਊਂਗਾ। ਸਾਡੇ ਮੋਨੂ ਭਾਜੀ, ਸਾਡੇ ਬੰਟੀ ਭਾਜੀ, ਸਾਡੇ ਦੀਪ ਭਾਜੀ, ਪਰਮਿੰਦਰ ਭਾਜੀ, ਅੰਮ੍ਰਿਤਸਰ ਤੋਂ, ਮਲੋਟ ਤੋਂ, ਮੁਕੇਰੀਆਂ ਤੋਂ ਜੀ, ਬਹੁਤ ਦੂਰੋਂ ਦੂਰੋਂ ਇੰਨਾ ਜ਼ਿਆਦਾ ਉਤਸ਼ਾਹ ਸੀ। ਔਰ ਇਹ ਸਾਰਾ ਬਲੱਡ ਕੈਂਪ ਦਾ ਜਿੰਨਾ ਵੀ ਸਿਹਰਾ ਵਾ, ਇਹ ਮੇਰੇ ਸਾਰੇ ਭਰਾਵਾਂ ਸਿਰ ਤੇ ਜਾਂਦਾ। ਸਾਡੇ ਬੰਟੀ ਭਾਈ ਨੇ ਤਾਂ ਇੰਨੀ ਜ਼ਿਆਦਾ ਮਿਹਨਤ ਕੀਤੀ, ਦਿਨ ਰਾਤ। ਮੋਨੂ ਭਾਈ ਨੇ, ਦੀਪ ਭਾਈ ਨੇ ਸਾਨੂੰ ਪੁੱਛਦੇ ਸੀਗੇ, ਭਾਜੀ ਆਹ ਕੰਮ ਹੋ ਗਿਆ, ਆਹ ਕੰਮ ਕਿੱਦਾਂ ਕਰਨਾ, ਦੱਸੋ 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 ਦੱਸੋ। ਅਸੀਂ ਸੁੱਤੇ ਪਏ ਹੁੰਦੇ ਸੀ, ਇਹ ਜਾਗਦੇ ਹੁੰਦੇ ਸੀਗੇ। ਇਹਨਾਂ ਨੇ ਇੰਨੀ ਕੁ ਜ਼ਿਆਦਾ ਸਿਰਦਰਦੀ ਲੈ ਕੇ ਇਸ ਕੈਂਪ ਨੂੰ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕੀਤਾ। ਸਾਡੇ ਪ੍ਰਧਾਨ ਪਰਮਿੰਦਰ ਬੋਝ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜੋ ਜਿਨ੍ਹਾਂ ਨੇ ਕਿ ਸਾਡੇ ਵਰਗੇ ਯੂਥ ਨੂੰ ਇੱਕ ਵਧੀਆ ਰਸਤਾ ਦਿਖਾਇਆ ਕਿ ਸਭ ਤੋਂ ਸਾਡਾ ਵੱਡਾ ਧਰਮ ਇਨਸਾਨੀਅਤ ਧਰਮ ਆ। ਜੇਕਰ ਆਪਾਂ ਇਨਸਾਨ ਹੀ ਪਹਿਲਾਂ, ਤੇ ਆਪਾਂ ਜਿਸ ਮਰਜ਼ੀ ਧਰਮ ਨੂੰ ਪੂਜ ਲਈਏ ਉਹ ਕਿਸੇ ਕੰਮ ਨਹੀਂ ਆਣਾ ਸਾਡਾ। ਤਾਂ ਅਸੀਂ ਤਹਿ ਦਿਲੋਂ ਮੋਨੂ ਭਾਜੀ ਦਾ, ਪਰਮਿੰਦਰ ਭਾਜੀ ਦਾ, ਬੰਟੀ ਭਾਜੀ ਦਾ, ਦੀਪ ਭਾਜੀ ਦਾ, ਸਾਰੇ ਸੱਜਣ ਵੀਰਾਂ ਦਾ, ਜਿੰਨੇ ਵੀ ਬੰਟੀ ਭਾਜੀ ਦੇ ਨਾਲ ਆਏ, ਮੋਨੂ ਭਾਜੀ ਦੇ ਨਾਲ ਆਏ, ਦੀਪ ਭਾਜੀ ਦੇ ਨਾਲ ਆਏ, ਜਿੰਨੇ ਵੀ ਐਕਟਰ ਡਾਇਰੈਕਟਰ, ਸਾਡੀ ਇੱਥੋਂ ਤੱਕ ਕਿ ਸਿੰਗਰਸ ਨੇ ਬਹੁਤ ਸਪੋਰਟ ਕੀਤੀ ਸਰ। ਬਹੁਤ ਕੋਈ ਸਿੰਗਰ ਨਹੀਂ ਸੀਗਾ ਜਿਹਨੇ ਸਾਡੀ ਇਸ ਆਰਗੇਨਾਈਜ਼ਰ ਨੂੰ ਪ੍ਰਮੋਟ ਨਾ ਕੀਤਾ ਹੋਵੇ, ਇਸ ਕੈਂਪ ਨੂੰ। ਹਰ ਇੱਕ ਸਿੰਗਰ ਨੇ ਬੰਟੀ ਭਾਜੀ ਦੀ
ਕਿਰਪਾ ਨਾਲ ਹਰ ਇੱਕ ਸਿੰਗਰ ਨੇ ਪ੍ਰਮੋਟ ਕੀਤਾ ਔਰ ਉਸ ਦਾ ਰਿਜ਼ਲਟ ਸਾਨੂੰ ਬਹੁਤ ਵਧੀਆ ਦੇਖਣ ਨੂੰ ਮਿਲਿਆ। ਨੌਜਵਾਨਾਂ ਨੇ ਇੰਨਾ ਕੁ ਉਤਸ਼ਾਹ ਲੈ ਕੇ ਸਾਨੂੰ ਵਧੀਆ ਤਰੀਕੇ ਨਾਲ ਹੱਲਾਸ਼ੇਰੀ ਦਿੱਤੇ ਕਿ ਸਾਕੋ ਉਹਨਾਂ ਦਾ ਧੰਨਵਾਦ ਕਰਦੇ ਹਾਂ। ਕੁਝ ਵਰਡਸ ਹੈ ਨਹੀਂ ਸਾਨੂੰ ਕੋ। ਬਹੁਤ ਬਹੁਤ ਥੈਂਕਸ ਸਰ। ਤੁਹਾਡਾ ਪਰਮਿੰਦਰ ਭਾਜੀ, ਤੁਹਾਡਾ ਤੇ ਮੋਨੂ ਭਾਜੀ ਤਲਬਨ, ਆਓ ਭਾਜੀ ਲਾਗੇ ਆਓ, ਡਾਕਟਰ ਸਾਹਿਬ ਸਾਡੇ, ਹਾਂਜੀ, ਤੇ ਸਾਰਿਆਂ ਦਾ ਬਹੁਤ, ਦੇਖੋ ਜੀ ਬਹੁਤ ਵੱਡਾ ਤੁਹਾਡਾ ਉਪਰਾਲਾ ਹੈ ਔਰ ਤੁਸੀਂ ਇਸ ਚੀਜ਼ ਦੇ ਸ਼ਾਬਾਸ਼ੀ ਦੇ ਹੱਕਦਾਰ ਹੋ। ਸਹੀ ਜਿਹੜੀ ਜਨਮ ਦਿਨ ਦੀਆਂ ਜਿਹੜੀ ਸਹੀ ਹੈਗੀ ਆ ਇੱਕ ਕਹਿ ਲਓ ਸਮਰਪਣ, ਇਹ ਆਪਾਂ ਡਾਕਟਰ ਸਾਹਿਬ ਨੂੰ ਜਿਹੜਾ ਦੇ ਰਹੇ ਹਾਂ, ਡਾਕਟਰ BR ਅੰਬੇਡਕਰ ਸਾਹਿਬ ਨੂੰ, ਉਹਨਾਂ ਦੇ ਜਨਮ ਦਿਨ ਤੇ ਇਹ ਇੱਕ ਸੱਚੀ ਸੇਵਾ ਆਪਾਂ ਕਹਿ ਸਕਦੇ ਹਾਂ, ਬਲੱਡ ਡੋਨੇਸ਼ਨ ਕੈਂਪ। ਤੇ ਅੱਗੇ ਤੋਂ ਵੀ ਤੁਸੀਂ ਇਹਨਾਂ ਕੰਮਾਂ ਨੂੰ ਵੱਧ ਚੜ੍ਹ ਕੇ ਕਰੋ। ਹਾਂਜੀ ਭਾਜੀ, ਮੈਂ ਇੱਕ ਗੱਲ ਹੋਰ ਪੁੱਛਣੀ ਚਾਹਾਂਗਾ ਇਹਦੇ ਵਿੱਚ, ਇਹ ਤੁਸੀਂ ਪੰਜਾਬ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਹੋ, ਦੇਸ਼ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਹੋ, ਇਸ ਤੋਂ ਅਗਲੀ ਤੁਹਾਡੀ ਉਪਲਬਧੀ ਕੀ ਹੈ? ਤੁਸੀਂ ਅੱਗੇ ਕੀ ਕਰਨਾ ਚਾਹੁੰਦੇ ਹੋ? ਦੇਸ਼ ਤੋਂ ਬਾਹਰ ਇੰਟਰਨੈਸ਼ਨਲ ਲੈਵਲ ਤੱਕ ਵੀ ਇਹ ਬਲੱਡ ਡੋਨੇਸ਼ਨ ਕੈਂਪ ਲਾਉਣਾ ਚਾਹੁੰਦੇ ਹੋ? ਬਿਲਕੁਲ ਸਰ, ਸਾਡਾ ਜਿਹੜਾ ਅਗਲਾ ਕੈਂਪ ਹੋਵੇਗਾ ਉਹ ਇੰਟਰਨੈਸ਼ਨਲ ਲੈਵਲ ਤੇ ਹੀ ਲੱਗੇਗਾ। ਉਹ ਕੈਂਪ ਵਿੱਚ ਸਭ ਦੇ ਸਹਿਯੋਗ ਨਾਲ ਸਾਡੀ ਆਰਗੇਨਾਈਜੇਸ਼ਨ ਜੋ ਵੀ ਟੀਮ ਡਿਸਾਈਡ ਕਰੇਗੀ ਜਿਸ ਵੀ ਕੰਟਰੀ ਵਿੱਚ, ਉਸ ਕੰਟਰੀ ਵਿੱਚ ਸਾਡਾ ਅਗਲਾ ਕੈਂਪ ਜ਼ਰੂਰ ਲੱਗੇਗਾ। ਕੈਂਪ ਅਸੀਂ ਲਗਾਵਾਂਗੇ ਜਿੱਦਾਂ ਉਹਦੀ ਵੀ ਕੋਈ ਸ਼ਰਤਾਂ, ਜਾਂ ਉਹ ਕੰਟਰੀ ਜਿਹੜੀ ਬੁੱਧਿਸਟ ਕੰਟਰੀ ਹੋਣੀ ਚਾਹੀਦੀ ਆ ਜੀ, ਜਾਂ ਫਿਰ ਉਸ ਕੰਟਰੀ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦਾ ਸਟੈਚੂ ਲੱਗਾ ਹੋਣਾ ਚਾਹੀਦਾ, ਜਾਂ ਜਿਹੜੇ ਉੱਥੇ ਸਾਨੂੰ ਕੈਂਪ ਲਗਾਵਾਂਗੇ ਉਹ ਲੋਕ ਮਿਸ਼ਨਰੀ ਹੋਣੇ ਚਾਹੀਦੇ ਆ, ਇਸ ਤੋਂ ਇਲਾਵਾ ਨਹੀਂ ਜੀ। ਇਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਕਿ ਕਿਹੜੇ ਕੰਟਰੀ ਵਿੱਚ ਇਹ ਆਪਣੇ ਬਲੱਡ ਡੋਨੇਸ਼ਨ ਕੈਂਪ ਲਗਾਉਣਗੇ। ਬਾਕੀ ਹਾਂਜੀ, ਤੁਸੀਂ ਕੁਝ ਕਹਿਣਾ ਚਾਹੁੰਦੇ? ਬਿਲਕੁਲ ਸਰ, ਔਰ ਸਾਡਾ ਉਹਨਾਂ ਕੰਟਰੀਆਂ ਵਿੱਚ ਕੈਂਪ ਲਗਾਉਣ ਦਾ ਇੱਕ ਰੀਜ਼ਨ ਆ, ਉਹ ਰੀਜ਼ਨ ਮੈਂ ਤੁਹਾਨੂੰ ਨਾਲ ਸ਼ੇਅਰ ਕਰਨਾ ਚਾਹੂੰਗਾ, ਕਿਉਂਕਿ ਸਭ ਤੋਂ ਹਰ ਇੱਕ ਧਰਮ ਆਪਾਂ ਨੂੰ ਕਿਸੇ ਨਾਲ ਰੱਬ ਰੂਪੀ ਨਾਲ ਜੋੜਦਾ, ਔਰ ਸਾਡੀ ਆਰਗੇਨਾਈਜੇਸ਼ਨ ਦੀ ਇੱਕ ਸੋਚ ਆ ਕਿ ਅਸੀਂ ਸਭ ਤੋਂ ਪਹਿਲਾਂ, ਕਿਉਂਕਿ ਭਗਵਾਨ ਬੁੱਧ ਜੀ ਨੇ ਵੀ ਕਿਹਾ ਵਾ ਕਿ ਸਭ ਤੋਂ ਵੱਡਾ ਧਰਮ ਤੁਹਾਡਾ ਇਨਸਾਨੀਅਤ ਆ। ਜੇ ਤੁਸੀਂ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ ਤਾਂ ਤੁਹਾਡਾ ਕੋਈ ਧਰਮ ਨਹੀਂ ਹੈਗਾ। ਇਸ ਲਈ ਅਸੀਂ ਉਹਨਾਂ ਦੀ ਫਿਲਾਸਫੀ ਨੂੰ ਫੋਲੋ ਕਰਕੇ ਅਗਲਾ ਜੋ ਵੀ ਕੈਂਪ ਸਾਡਾ ਹੋਵੇਗਾ ਉਹ ਬੁੱਧਿਸਟ ਕੰਟਰੀ ਵਿੱਚ ਹੋਵੇਗਾ ਤਾਂ ਕਿ ਸਾਰੇ ਲੋਕਾਂ ਨੂੰ ਪਤਾ ਚੱਲੇ ਕਿ ਭਗਵਾਨ ਬੁੱਧ ਨੇ ਔਰ ਸਾਡਾ ਧਰਮ ਕੀ ਹੈ ਸਭ ਤੋਂ ਵੱਡਾ। ਇਹ ਸਾਡਾ ਇਹੀ ਰੀਜ਼ਨ, ਮੇਨ ਮੋਟਿਵ ਆ ਕਿ ਇਨਸਾਨੀਅਤ ਨੂੰ ਪਹਿਲ ਦੇਣੀ ਔਰ ਬਾਬਾ ਸਾਹਿਬ ਡਾਕਟਰ BR ਅੰਬੇਡਕਰ ਜੀ ਜੋ ਸੁਪਨਾ ਦੇਖਿਆ ਵਾ ਉਹਨਾਂ ਨੂੰ ਸਾਕਾਰ ਕਰਨਾ ਜੀ। ਜੀ, ਸਮਾਜ ਨੂੰ ਕੋਈ ਸੁਨੇਹਾ? ਸਮਾਜ ਨੂੰ ਇਹ, ਮੇਰੇ ਨੌਜਵਾਨ ਵੀਰਾਂ ਨੂੰ ਇਹ ਸੁਨੇਹਾ ਆ ਕਿ ਇਸ ਉਪਰਾਲੇ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਓ। ਜਿੱਦਾਂ ਅੱਜ ਸਾਰਿਆਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ, ਇਦਾਂ ਹੀ ਹਰ ਥਾਂ ਜਿੱਥੇ ਵੀ ਕੈਂਪ ਲੱਗਦਾ ਆ ਬਲੱਡ ਦਾ, ਉੱਥੇ ਵੱਧ ਤੋਂ ਵੱਧ ਚੜ੍ਹ ਕੇ ਯੋਗਦਾਨ ਪਾਓ ਮੇਰਾ ਵੀਰ। ਅਸੀਂ ਤਾਂ ਮਾਣ ਆ ਸਾਨੂੰ ਇਸ ਪਰਮਿੰਦਰ ਬੋਧ ਜੀ ਦਾ ਪ੍ਰਧਾਨ ਦਾ, ਕਿ ਅਸੀਂ ਤਹਿ ਦਿਲੋਂ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਨੂਰਮਹਿਲ ਸ਼ਹਿਰ ਵਿੱਚ ਸਾਨੂੰ ਮੌਕਾ ਦਿੱਤਾ ਇਸ ਸੇਵਾ ਦਾ, ਠੀਕ ਹੈ। ਉਸ ਤੋਂ ਬਾਅਦ ਜਿੰਨੇ ਡੋਨਰ ਆ, ਜਿੰਨੇ ਮੇਰੇ ਵੀਰ ਆਏ ਆ ਵੱਧ ਚੜ੍ਹ ਕੇ, ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਜਿੰਨਾ ਵੀ ਵੱਧ ਚੜ੍ਹ ਕੇ ਵੱਧ ਤੋਂ ਵੱਧ ਉਹਨਾਂ ਨੇ ਆਪਣਾ ਸਹਿਯੋਗ ਦਿੱਤਾ ਨਾਲ, ਤੇ ਅੱਗੇ ਤੋਂ ਵੀ ਇਦਾਂ ਹੀ ਦੇਣ, ਤੇ ਬਹੁਤ ਵਧੀਆ ਗੱਲ ਆ। ਸਾਰਿਆਂ ਦਾ ਹੀ ਜੈ ਭੀਮ, ਜੈ ਭਾਰਤ। ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਤੇ ਪਰਮਿੰਦਰ ਬਾਜੀ, ਤੁਹਾਨੂੰ ਅਗਲੇ ਕੈਂਪ ਵਾਸਤੇ, ਜਿੱਦਾਂ ਤੁਹਾਡਾ ਕੈਂਪ ਅੱਜ ਦਾ ਬਲੱਡ ਡੋਨੇਸ਼ਨ ਕੈਂਪ ਅੱਜ ਬਹੁਤ ਸਕਸੈਸ ਰਿਹਾ, ਅਗਲੇ ਕੈਂਪ ਵਾਸਤੇ ਅਸੀਂ ਤੁਹਾਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ। ਤੇ ਪੂਰੇ ਸਮਾਜ ਨੂੰ ਕਹਿੰਦੇ ਆ ਕਿ ਜਿੱਦਾਂ ਮੋਨੂ ਭਾਜੀ ਨੇ ਕਿਹਾ ਕਿ ਵੱਧ ਚੜ੍ਹ ਕੇ ਹਿੱਸਾ ਲਓ, ਕਿਉਂਕਿ ਜਿਹੜਾ ਖੂਨ ਦਾਨ ਕਰਨਾ ਇਹ ਬਹੁਤ ਵੱਡੀ ਗੱਲ ਹੈ। ਤੁਹਾਡਾ ਖੂਨ ਦਾ ਇੱਕ ਕਤਰਾ ਵੀ ਕਿਸੇ ਦੀ ਜਾਨ ਬਚਾ ਸਕਦਾ ਹੈ। ਕੈਮਰਾਮੈਨ ਜਗਦੀਪ ਦੇ ਨਾਲ ਗੋਬਿੰਦ ਰਾਏ।